ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਮੁਖੀ ਵੋਲਕਰ ਤੁਰਕ ਨੇ ਇਸ ਮਾਮਲੇ ਵਿੱਚ ਭਾਰਤ ਦੀ ਸਥਿਤੀ ਤੇ ਉਠਾਏ ਸਵਾਲ। ਇੰਡੀਆ ਗੱਠਜੋੜ ਵੱਲੋਂ 14 ਨਿਊਜ਼ ਐਂਕਰਾਂ ਦਾ ਬਾਈਕਾਟ। ਦਿੱਲੀ ਦੇ ਮੁੱਖ ਮੰਤਰੀ ਦੇ ਪੰਜਾਬ ਦੌਰੇ ਦੌਰਾਨ ਵਿਰੋਧੀਆਂ ਨੇ ਉਠਾਏ ਸਵਾਲ। ਹਰਿਆਣਾ ਤੇ ਮਣੀਪੁਰ ਵਿੱਚ ਹਿੰਸਾ ਦਾ ਮੁੱਦਾ ਉਠਾਉਂਦੇ ਹੋਏ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਮੁਖੀ ਵੋਲਕਰ ਤੁਰਕ ਨੇ ਸੋਮਵਾਰ 11 ਸਤੰਬਰ ਨੂੰ ਭਾਰਤ ਨੂੰ ਸਾਰੀਆਂ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਦੁੱਗਣੇ ਯਤਨ ਕਰਨ ਦਾ ਸੱਦਾ ਦਿੱਤਾ ਹੈ। ਸੋਮਵਾਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ 54ਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਤੁਰਕ ਨੇ ਸਾਹੇਲ ਖੇਤਰ ਤੋਂ ਪਾਕਿਸਤਾਨ ਅਤੇ ਭਾਰਤ ਤੋਂ ਪੇਰੂ ਤੱਕ ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ ਆਮ ਮੌਖਿਕ ਅਪਡੇਟ ਦਿੱਤੀ। ਭਾਰਤ ਦੀ ਸਥਿਤੀ ਤੇ ਬੋਲਦੇ ਹੋਏ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਦੇ ਦਫ਼ਤਰ ਨੂੰ ਅਕਸਰ ਇਹ ਜਾਣਕਾਰੀ ਮਿਲਦੀ ਹੈ ਕਿ ਹਾਸ਼ੀਏ ਤੇ ਰਹਿ ਗਏ ਘੱਟ ਗਿਣਤੀ ਭਾਈਚਾਰਿਆਂ ਨੂੰ ਹਿੰਸਾ ਅਤੇ ਵਿਤਕਰੇ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਮੁਸਲਮਾਨ ਅਕਸਰ ਅਜਿਹੇ ਹਮਲਿਆਂ ਦਾ ਨਿਸ਼ਾਨਾ ਹੁੰਦੇ ਹਨ। ਸਭ ਤੋਂ ਹਾਲ ਹੀ ਵਿੱਚ ਉੱਤਰੀ ਭਾਰਤ ਵਿੱਚ ਹਰਿਆਣਾ ਅਤੇ ਗੁਰੂਗ੍ਰਾਮ ਵਿੱਚ ਅਜਿਹਾ ਹੋਇਆ ਹੈ। ਪਿਛਲੇ ਮਹੀਨੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਕੱਢੇ ਗਏ ਜਲੂਸ ਦੌਰਾਨ ਹਿੰਸਾ ਭੜਕਣ ਤੋਂ ਬਾਅਦ ਪੂਰੇ ਹਰਿਆਣਾ ਵਿੱਚ ਦੰਗੇ ਫੈਲ ਗਏ ਸਨ। ਇੱਕ ਹਫ਼ਤੇ ਤੋਂ ਬਾਅਦ ਚੱਲੀਆਂ ਇਹਨਾਂ ਝੜਪਾਂ ਵਿੱਚ ਘੱਟੋ-ਘੱਟ 7 ਮੌਤਾਂ ਹੋਈਆਂ ਅਤੇ 200 ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਉਹਨਾਂ ਨੇ ਉੱਤਰ ਪੂਰਬੀ ਰਾਜਾਂ ਬਾਰੇ ਗੱਲ ਕੀਤੀ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪਿਛਲੇ 4 ਮਹੀਨਿਆਂ ਤੋਂ ਮਣੀਪੁਰ ਨੇ ਆਪਣੀ ਨਸਲੀ ਹਿੰਸਾ ਦਾ ਕੋਈ ਅੰਤ ਨਹੀਂ ਦੇਖਿਆ ਹੈ। ਹੋਰ ਭਾਈਚਾਰਿਆਂ ਨੂੰ ਵੀ ਮਈ ਤੋਂ ਹਿੰਸਾ ਅਤੇ ਅਸੁਰੱਖਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟ ਦੇ ਅਨੁਸਾਰ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 70,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਉਹਨਾਂ ਨੇ ਅਸਹਿਣਸ਼ੀਲਤਾ, ਨਫ਼ਰਤ ਭਰੇ ਭਾਸ਼ਣ, ਧਾਰਮਿਕ ਕੱਟੜਪੰਥੀ ਅਤੇ ਵਿਤਕਰੇ ਨਾਲ ਸਪਸ਼ਟ ਤਰੀਕੇ ਨਾਲ ਨਜਿੱਠ ਕੇ ਸਾਰੀਆਂ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਯਤਨਾਂ ਨੂੰ ਦੁੱਗਣਾ ਕਰਨ ਦੀ ਸਪਸ਼ਟ ਲੋੜ ਨੂੰ ਉਜਾਗਰ ਕਰਦੇ ਹੋਏ ਭਾਰਤ ਬਾਰੇ ਆਪਣੀ ਟਿੱਪਣੀ ਸਮਾਪਤ ਕੀਤੀ। ਵਿਰੋਧੀ ਪਾਰਟੀਆਂ ਦੇ ਗੱਠਜੋੜ ਇੰਡੀਆ ਨੇ ਨਵੀਂ ਦਿੱਲੀ ਵਿੱਚ ਆਪਣੀ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੁਝ ਟੈਲੀਵਿਜ਼ਨ ਐਂਕਰਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇੱਕ ਦਿਨ ਬਾਅਦ ਵੀਰਵਾਰ 14 ਸਤੰਬਰ ਨੂੰ 14 ਅਜਿਹੇ ਟੈਲੀਵਿਜ਼ਨ ਐਂਕਰਾਂ ਦੇ ਨਾਵਾਂ ਦੀ ਸੂਚੀ ਵੀ ਸਾਹਮਣੇ ਆਈ ਹੈ, ਜਿਨ੍ਹਾਂ ਦੇ ਸ਼ੋਅ ਤੇ ਗੱਠਜੋੜ ਦੇ ਆਗੂ ਨਹੀਂ ਜਾਣਗੇ। ਇਹ ਸੂਚੀ ਕਾਂਗਰਸੀ ਆਗੂ ਪਵਨ ਖੇੜਾ ਨੇ ਟਵੀਟ ਜ਼ਰੀਏ ਸਾਂਝੀ ਕੀਤੀ ਹੈ। ਦੱਸ ਦਈਏ ਕਿ ਵਿਰੋਧੀ ਧਿਰਾਂ ਦੇ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਨੇ ਬੀਤੇ ਦਿਨ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵਿਵਸਥਾ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਅਗਲੇ ਮਹੀਨੇ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗੱਠਜੋੜ ਦੀਆਂ ਜਨਤਕ ਮੀਟਿੰਗਾਂ ਸ਼ੁਰੂ ਹੋਣਗੀਆਂ। ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਦੌਰੇ ਤੇ ਹਨ। ਇਸ ਦੌਰਾਨ ਵਿਰੋਧੀ ਧਿਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੀ ਸੰਪત્ਤੀ ਨੂੰ ਬਰਬਾਦ ਕਰਨ ਦਾ ਇਲਜ਼ਾਮ ਲਗਾਇਆ ਹੈ। ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਦਲੇਰ ਨੇ ਕਿਹਾ ਕਿ ਅੰਮ੍ਰਿਤਸਰ ਸਾਹਿਬ ਦੇ ਆਪ ਦੇ ਰਾਜ ਪੱਧਰੀ ਸਮਾਗਮ ਵਿੱਚ ਅਧਿਆਪਕਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਕੇ ਉਸ ਤੋਂ ਮੁਕਰਨਾ ਭਗਵੰਤ ਮਾਨ ਲਈ ਅਤ ਸ਼ਰਮਨਾਕ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਯਕੀਨ ਕਰਕੇ ਆਪ ਨੂੰ ਵੋਟਾਂ ਪਾਈਆਂ ਸਨ, ਪਰ ਭਗਵੰਤ ਮਾਨ ਨੇ ਉਹਨਾਂ ਸਭ ਦਾ ਯਕੀਨ ਤੋੜਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਕੇਜਰੀਵਾਲ ਦੀ ਰੈਲੀ ਵਿੱਚ ਲਾਇਆ ਗਿਆ ਸੀ, ਜਿਸ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਪਾਰਕਿੰਗ ਲਈ ਜਗ੍ਹਾ ਬਣਾਉਣ ਵਾਸਤੇ ਦਰੱਖਤ ਵੀ ਵੱਢ ਦਿੱਤੇ ਗਏ। ਦੇਖੋ, ਪੰਜਾਬ ਵਿੱਚ ਆਈ ਬਦਲਾਵ ਦੀ ਹਨੇਰੀ ਨੇ ਜਿਹੜਾ ਸਿੱਖਿਆ ਮਾਡਲ ਹੈ ਉਹਨੂੰ ਵੀ ਇੱਕ ਵਾਰ ਲੋਕਾਂ ਦੇ ਸਾਹਮਣੇ ਐਕਸਪੋਜ਼ ਕਰਤਾ। ਜਿਹੜੀ ਪਾਰਟੀ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਕਹਿੰਦੀ ਸੀ ਕਿ ਸਾਨੂੰ ਇੱਕ ਮੌਕਾ ਦੇ ਦਿਓ, ਜੇ ਅਸੀਂ ਕੰਮ ਨਾ ਕਰ ਸਕੇ ਅਸੀਂ ਵੋਟ ਮੰਗਣ ਨਹੀਂ ਆਵਾਂਗੇ, ਅੱਜ ਉਹੀ ਸਰਕਾਰ ਧੱਕੇ ਦੇ ਨਾਲ ਸਰਕਾਰੀ ਮੁਲਾਜ਼ਮ ਲਾ ਕੇ ਲੋਕਾਂ ਨੂੰ ਬੱਸਾਂ 'ਚ ਬਿਠਾ ਕੇ ਇਕੱਠ ਕਰਕੇ ਦਿਖਾ ਰਹੀ ਹੈ। ਕਿਹਨੂੰ? ਅਰਵਿੰਦ ਕੇਜਰੀਵਾਲ। ਔਰ ਜਿਹੜੀ ਸਭ ਤੋਂ ਮਾਯੂਸ ਕਰਨ ਵਾਲੀ ਗੱਲ ਉਹ ਇਹ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਪੇਪਰ ਚੱਲ ਰਹੇ ਨੇ, ਪਰ ਪੇਪਰਾਂ ਦੇ ਵਿੱਚ ਅਧਿਆਪਕਾਂ ਦੀ ਡਿਊਟੀ ਕਾਹਦੇ ਤੇ ਲਾਈ ਗਈ? ਇੱਕ ਬੱਸ ਦੇ ਉੱਤੇ ਇੱਕ ਅਧਿਆਪਕ ਕੰਡਕਟਰ ਵਾਂਗੂ, ਤਾਂ ਜੋ ਲੋਕਾਂ ਦੀ ਭੀੜ ਨੂੰ ਲਿਜਾ ਕੇ ਕੇਜਰੀਵਾਲ ਸਾਹਿਬ ਦੇ ਸਾਹਮਣੇ ਬਿਠਾਈ ਜਾ ਸਕੇ ਤੇ ਉੱਥੇ ਉਹਨਾਂ ਦਾ ਧਿਆਨ ਰੱਖਣ ਦੇ ਲਈ ਪੰਜਾਬ ਦੇ ਅਧਿਆਪਕਾਂ ਨੂੰ ਲਾਇਆ ਗਿਆ। ਉਹ ਅਧਿਆਪਕ ਜਿਨ੍ਹਾਂ ਨੇ ਦੇਸ਼ ਦੇ ਭਵਿੱਖ ਨੂੰ ਤਿਆਰ ਕਰਨਾ ਹੈ, ਉਹ ਅਧਿਆਪਕ ਜਿਨ੍ਹਾਂ ਨੇ ਬੱਚਿਆਂ ਨੂੰ ਸਿੱਖਿਆ ਦੇਣੀ ਹੈ, ਉਹਨਾਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਦੇ ਲਈ ਇੱਕ ਪਲੇਟਫਾਰਮ ਦੇਣਾ ਹੈ, ਅੱਜ ਉਹ ਅਧਿਆਪਕ ਅਰਵਿੰਦ ਕੇਜਰੀਵਾਲ ਦੀ ਰੈਲੀ ਦੇ ਵਿੱਚ ਇਕੱਠ ਕਰ ਰਹੇ ਨੇ। ਔਰ ਜਦੋਂ ਇਸ ਗੱਲ ਦਾ ਖੁਲਾਸਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਤਾਂ ਸਰਕਾਰ ਨੇ ਆ ਦੇਖੋ ਆਪਣੇ ਟਵਿੱਟਰ ਤੇ ਲੋਕਾਂ ਨੂੰ ਝੂਠ ਕਿਵੇਂ ਪਰੋਸਦੇ ਨੇ, ਆਖੇ ਜੀ ਇਹ ਸਾਰਾ ਫੇਕ ਹੈ, ਅਸੀਂ ਕਿਸੇ ਅਧਿਆਪਕ ਦੀ ਕੋਈ ਡਿਊਟੀ ਨਹੀਂ ਲਾਈ। ਤਾਂ ਮੇਰਾ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਹੈ ਕਿ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਦਾ ਫਰਮਾਨ ਹੈ। ਇਹ ਫਰਮਾਨ ਦੇ ਵਿੱਚ ਕੀ ਲਿਖਿਆ ਹੈ ਕਿ ਉਪਰੋਕਤ ਵਿਸ਼ੇ ਸੰਬੰਧੀ ਆਪ ਨੂੰ ਲਿਖਿਆ ਜਾਂਦਾ ਹੈ ਕਿ ਆਪ ਦੇ ਅਧੀਨ ਆਉਂਦੇ ਕਰਮਚਾਰੀਆਂ ਦੀ ਡਿਊਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਕੂਲ ਆਫ ਐਮੀਨੈਂਸ ਦੇ ਸੰਬੰਧੀ ਹੋ ਰਹੇ ਸਮਾਗਮ ਵਿੱਚ ਬਤੌਰ ਨੋਡਲ ਅਫਸਰ ਲਗਾਈ ਜਾਂਦੀ ਹੈ। ਨੋਡਲ ਅਫਸਰ ਇੱਕ ਬੈਨਰ ਬਣਵਾ ਕੇ ਆਪਣੀ ਬੱਸ ਦੇ ਅੱਗੇ ਲਗਾ ਕੇ ਜਾਣਗੇ। ਸਕੂਲ ਮੁਖੀ ਵੱਲੋਂ ਇਹ ਬੈਨਰ ਆਪਣੇ ਪੱਧਰ ਤੇ ਨੋਡਲ ਅਫਸਰ ਨੂੰ ਬਣਵਾ ਕੇ ਦਿੱਤਾ ਜਾਵੇ ਅਤੇ ਇਸ ਦਾ ਬਿੱਲ ਆਪਣੇ ਕੋਲ ਰੱਖਿਆ ਜਾਵੇ। ਦੱਸੋ ਹੁਣ ਅਧਿਆਪਕ ਦਾ ਕੀ ਕੰਮ ਹੈ, ਪ੍ਰਿੰਸੀਪਲਾਂ ਦਾ ਕੀ ਕੰਮ ਹੈ? ਬੱਚਿਆਂ ਨੂੰ ਸਿੱਖਿਆ ਦੇਣਾ। ਤੇ ਆਮ ਆਦਮੀ ਪਾਰਟੀ ਦਾ ਇਹ ਜਿਹੜਾ ਫਰਮਾਨ ਹੈ
ਇਹ ਕਹਿ ਰਿਹਾ ਕਿ ਜਿਹੜੇ ਅਧਿਆਪਕ ਨੇ ਉਹ ਬੈਨਰ ਵੀ ਆਪਣੇ ਪੱਲਿਓਂ ਚ ਪਾਉਣਗੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਵਾਲਾ ਆਪਣੀ ਬੱਸ ਜਿੱਤੇ ਉਹਨਾਂ ਦੀ ਬਤੌਰ ਕੰਡਕਟਰ ਡਿਊਟੀ ਲੱਗੀ ਹੈ ਭੀੜ ਨੂੰ ਲੈ ਕੇ ਜਾਣ ਤੇ ਉਹਦੇ ਉੱਤੇ ਲਾਉਣਗੇ ਤੇ ਅੰਮ੍ਰਿਤਸਰ ਲੈ ਕੇ ਜਾਣਗੇ ਤੇ ਉਹਦਾ ਬਿੱਲ ਵੀ ਆਪਣੇ ਕੋਲ ਹੀ ਰੱਖ ਲੈਣਗੇ। ਫਿਰ ਕਿਉਂ ਝੂਠ ਬੋਲਦੀ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ? ਆ ਇੱਕ ਦੂਜਾ ਫਰਮਾਨ ਹੈ, ਇਹ ਹੈ ਜੀ ਰੋਡਵੇਜ਼ ਪਨਬਸ ਮੋਗੇ ਡਿਪੂ ਦੇ, ਉੱਥੇ ਦੀ ਬੱਸਾਂ ਤੇ ਕਿਹੜਾ ਡਰਾਈਵਰ ਹੋਊਗਾ, ਕਿਹੜਾ ਕੰਡਕਟਰ ਹੋਊਗਾ ਤੇ ਨਾਲ ਕਿਹੜਾ ਸਕੂਲ ਦਾ ਇੰਚਾਰਜ ਹੋਊ ਉਸ ਲਿਖਿਆ ਹੈ। ਤੇ ਸਰਕਾਰ ਕਹਿੰਦੀ ਜੀ ਅਸੀਂ ਕੋਈ ਡਿਊਟੀਆਂ ਨਹੀਂ ਲਾਈਆਂ, ਇਹ ਵਿਰੋਧੀ ਝੂਠ ਬੋਲ ਰਹੇ ਨੇ। ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਸਵਾਲ ਹੈ ਕਿ ਤੁਸੀਂ ਕੰਮ ਕਰਨ ਦੀ ਬਜਾਏ ਇਹ ਸਿਰਫ ਜਿਹੜਾ TRP ਐਕਸਰਸਾਈਜ਼ ਕਰਦੇ ਹੋ ਕਾਦੇ ਲਈ? ਟੂਰਿਜ਼ਮ ਵੀਕ ਚੱਲ ਰਿਹਾ ਹੈ, ਦਿਖਾਇਆ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਣਾਇਆ ਉਹ ਅੱਜ ਤੁਸੀਂ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਪਰੋਸ ਰਹੇ ਹੋ ਤੇ ਫਿਰ ਅੱਜ ਮੰਨੇ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੰਮ ਕੀਤਾ, ਤਾਂ ਹੀ ਅੱਜ ਤੁਸੀਂ ਪੈਸਾ ਫੂਕ ਕੇ ਕਰੋੜਾਂ ਰੁਪਈਆ ਉਹ ਲੋਕਾਂ ਨੂੰ ਦਿਖਾ ਰਹੇ ਹੋ ਕਿ ਸਾਡੀਆਂ ਪੁਰਾਣੀਆਂ ਸਰਕਾਰਾਂ ਨੇ ਆਹ ਕੰਮ ਕੀਤਾ। ਸੋ ਅੱਜ ਲੋਕਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦਾ ਜਿਹੜਾ ਸਾਰਾ ਮਾਡਲ ਹੈ ਉਹ ਨੰਗਿਆ ਹੋ ਗਿਆ। ਪਰ ਕਿਰਪਾ ਕਰਕੇ ਇਹ ਜਿਹੜੇ ਝੂਠ ਮਾਰਦੇ ਹੋ ਇਹ ਝੂਠ ਮਾਰਨੇ ਬੰਦ ਕਰੋ। ਜੋ ਕੁਝ ਕਰ ਰਹੇ ਹੋ ਆਪਣੇ ਕਾਰਨਾਮਿਆਂ ਨੂੰ ਕਬੂਲ ਕਰਨਾ ਵੀ ਸਿੱਖੋ। ਕੱਲਾ ਅਫਸਰਾਂ ਤੇ ਗਾਜ ਸਿੱਟ ਕੇ ਭੱਜਿਆ ਨਹੀਂ ਜਾਂਦਾ। ਪੰਜਾਬੀ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਹੈ ਤੇ ਇਲਜ਼ਾਮ ਇੱਕ ਪ੍ਰੋਫੈਸਰ ਤੇ ਲੱਗੇ ਹਨ। ਇਲਜ਼ਾਮ ਹੈ ਕਿ ਪ੍ਰੋਫੈਸਰ ਨੇ ਕੁੜੀ ਨੂੰ ਛੁੱਟੀ ਨਹੀਂ ਦਿੱਤੀ ਤੇ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਵਿਦਿਆਰਥੀਆਂ ਤੇ ਮਾਪਿਆਂ ਨੇ ਯੂਨੀਵਰਸਿਟੀ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਨੇ ਪੰਜਾਬੀ ਵਿਭਾਗ ਦੇ ਇੱਕ ਪ੍ਰੋਫੈਸਰ ਤੇ ਇਲਜ਼ਾਮ ਲਾਏ ਹਨ ਅਤੇ ਉਪ ਕੁਲਪਤੀ ਪ੍ਰੋਫੈਸਰ ਅਰਵਿੰਦ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮ੍ਰਿਤਕ ਕੁੜੀ ਦੀ ਪਛਾਣ ਜਸ਼ਨਦੀਪ ਕੌਰ ਵਜੋਂ ਹੋਈ ਹੈ ਤੇ ਉਹ ਬਠਿੰਡਾ ਦੀ ਰਹਿਣ ਵਾਲੀ ਹੈ। ਜਸ਼ਨਦੀਪ ਕੌਰ 5 ਸਾਲਾ ਪੰਜਾਬੀ ਇੰਟੀਗ੍ਰੇਟਿਡ ਕੋਰਸ ਦੇ ਪਹਿਲੇ ਵਰ੍ਹੇ ਦੀ ਵਿਦਿਆਰਥਣ ਸੀ ਜੋ ਕਿ ਬਠਿੰਡਾ ਦੇ ਪਿੰਡ ਚੌਂਕੇ ਦੀ ਵਸਨੀਕ ਸੀ। ਉਸ ਦੇ ਭਰਾ ਜਗਸੀਰ ਨੇ ਦੱਸਿਆ ਕਿ ਉਹ ਬਿਮਾਰ ਸੀ, ਫਿਰ ਵੀ ਉਸ ਨੂੰ ਸਿਰਫ 5 ਦਿਨਾਂ ਦੀ ਹੀ ਛੁੱਟੀ ਦਿੱਤੀ ਗਈ। ਜਸ਼ਨਦੀਪ ਨੂੰ ਬੀਤੇ ਕੱਲ ਘਰ ਲਿਆਂਦਾ ਗਿਆ ਤੇ ਦਵਾਈ ਦਿੱਤੀ ਗਈ ਤੇ ਉਸ ਦੀ ਬੀਤੀ ਰਾਤ ਮੌਤ ਹੋ ਗਈ। ਉਹ ਮਾਨਸਿਕ ਤਣਾਅ ਵਿੱਚ ਰਹਿੰਦੀ ਸੀ। ਭਰਾ ਨੇ ਇਲਜ਼ਾਮ ਲਗਾਇਆ ਹੈ ਕਿ ਸਬੰਧਤ ਪ੍ਰੋਫੈਸਰ ਦਾ ਰਵੱਈਆ ਕਥਿਤ ਤੌਰ ਤੇ ਮਾੜਾ ਸੀ। ਇਸੇ ਦੌਰਾਨ ਵਿਦਿਆਰਥੀਆਂ ਨੇ ਇਲਜ਼ਾਮ ਲਾਇਆ ਹੈ ਕਿ ਵਿਦਿਆਰਥਣ ਨੂੰ ਝਿੜਕਿਆ ਵੀ ਗਿਆ ਸੀ। ਇਸ ਸਬੰਧ ਵਿੱਚ ਡਾਇਰੈਕਟਰ ਪਬਲਿਕ ਰਿਲੇਸ਼ਨ ਦਲਜੀਤ ਅਮੀ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਭਾਸ਼ਾਵਾਂ ਦੇ 5 ਸਾਲਾ ਇੰਟੀਗ੍ਰੇਟਿਡ ਕੋਰਸਾਂ ਦੇ ਇੰਚਾਰਜ ਪ੍ਰੋਫੈਸਰ ਸੁਰਜੀਤ ਸਿੰਘ ਨੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਵਿਦਿਆਰਥਣ ਬਿਮਾਰ ਸੀ ਤੇ ਉਸ ਦਾ ਇਲਾਜ ਚੱਲ ਰਿਹਾ ਸੀ। ਉਹਨਾਂ ਨੇ ਵਿਦਿਆਰਥੀਆਂ ਵੱਲੋਂ ਲਗਾਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਵਿਦਿਆਰਥਣ ਦੇ ਮਾਪੇ ਉਸ ਨੂੰ ਬੀਤੇ ਦਿਨ ਹੀ ਘਰ ਲੈ ਗਏ ਸਨ। ਵਿਦਿਆਰਥਣ ਨੂੰ ਯੂਨੀਵਰਸਿਟੀ ਕੈਂਪਸ ਦੇ ਹੈਲਥ ਸੈਂਟਰ ਵਿੱਚ ਮੁੱਢਲੀ ਡਾਕਟਰੀ ਸਹਾਇਤਾ ਵੀ ਦਿੱਤੀ ਗਈ ਸੀ। ਪੰਜਾਬੀ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਸੀ ਜਸ਼ਨਦੀਪ ਕੌਰ। ਉਹ ਜਿਹੜਾ 5 ਈਅਰ ਇੰਟੀਗ੍ਰੇਟਿਡ ਕੋਰਸ ਹੈ ਲੈਂਗੁਏਜਸ ਦਾ, ਉਹਦੇ ਫਸਟ ਈਅਰ ਦੇ ਵਿੱਚ ਉਹ ਪੜ੍ਹਦੀ ਸੀਗੀ ਤੇ ਇਹ ਲੰਬੇ ਸਮੇਂ ਤੋਂ ਬਿਮਾਰ ਸੀ। ਦਮੇ ਦੀ ਉਹਨਾਂ ਨੂੰ ਬਿਮਾਰੀ ਸੀ। ਕੱਲ੍ਹ ਉਹਨਾਂ ਨੂੰ ਦਿਨ ਦੇ ਵਿੱਚ ਥੋੜ੍ਹੀ ਜਿਹੀ ਔਖ ਹੋਈ ਤੇ ਉਹਨਾਂ ਨੇ ਆਪਣੇ ਮਾਪਿਆਂ ਨੂੰ ਫ਼ੋਨ ਕੀਤਾ ਤੇ ਉਹਨਾਂ ਨੂੰ ਇੱਥੇ ਯੂਨੀਵਰਸਿਟੀ ਦੇ ਜਿਹੜਾ ਹੈਲਥ ਸੈਂਟਰ ਦੇ ਵਿੱਚ ਲਿਜਾ ਕੇ ਇਲਾਜ ਕਰਵਾਇਆ ਗਿਆ। ਉੱਥੇ ਆ ਕੇ ਉਹਨਾਂ ਦੇ ਮਾਪੇ ਉਹਨਾਂ ਨੂੰ ਕੱਲ੍ਹ ਇੱਥੋਂ ਲੈ ਗਏ ਸੀਗੇ ਤੇ ਰਾਤ ਉਹਨਾਂ ਦੀ ਆਪਣੇ ਘਰ ਦੇ ਵਿੱਚ ਜਸ਼ਨਦੀਪ ਕੌਰ ਦੀ ਮੌਤ ਹੋ ਗਈ ਹੈ। ਅਤੇ ਪੂਰੀ ਪੰਜਾਬੀ ਯੂਨੀਵਰਸਿਟੀ ਸਾਡੇ ਵਾਈਸ ਚਾਂਸਲਰ ਸਮੇਤ ਇਸ ਸੋਗ ਦੇ ਵਿੱਚ ਸ਼ਾਮਿਲ ਹੈ, ਕਿਉਂਕਿ ਇਸ ਉਮਰ ਦੇ ਵਿੱਚ ਜਾਣਾ, ਇਸ ਉਮਰ ਦੇ ਵਿੱਚ ਕਿਸੇ ਵੀ ਕਾਰਨ ਵਿਦਿਆਰਥੀ ਦੀ, ਨੌਜਵਾਨ ਦੀ ਮੌਤ ਸਮਾਜ ਲਈ, ਸਾਡੇ ਅਦਾਰੇ ਲਈ ਸੋਗਵਾਰ ਹੈ। ਜਿੱਥੇ ਤੱਕ ਇਹ ਮਾਮਲਾ ਹੈ, ਇਸ ਮਾਮਲੇ ਦੇ ਵਿੱਚ ਨਾ ਕੋਈ ਪੁਰਾਣੀ ਸ਼ਿਕਾਇਤ ਹੈ, ਨਾ ਕੋਈ ਇਹਦਾ ਪਿਛੋਕੜ ਹੈ ਅਤੇ ਨਾ ਕੋਈ ਇਸ ਵੇਲੇ ਵੀ ਕਿਸੇ ਕਿਸਮ ਦੀ ਇਸ ਕਿਸਮ ਦੀ ਕੋਈ ਸ਼ਿਕਾਇਤ ਜਾਂ ਕੋਈ ਸਬੂਤ ਪੇਸ਼ ਕੀਤਾ ਗਿਆ। ਸੋ ਉਸ ਲਿਹਾਜ਼ ਨਾਲ ਜਿਹੜਾ ਇਹ ਇਲਜ਼ਾਮ ਹੈ ਇਹ ਬਿਲਕੁਲ ਬੇਬੁਨਿਆਦ ਹੈ। ਇੱਥੇ ਜਿਹੜਾ ਕਿ ਪੰਜਾਬੀ ਵਿਭਾਗ ਦਾ ਇੱਕ ਪ੍ਰੋਫੈਸਰ ਹੈ ਜੀ, ਪ੍ਰੋਫੈਸਰ ਸੁਰਜੀਤ, ਇਹ ਵਿੱਦਿਆ ਦਾ ਬਹੁਤ ਚੰਗਾ, ਇਹਨੂੰ ਇਹ ਕਹਿ ਸਕਦੇ ਵੀ ਵਿਗਿਆਨੀ ਮੰਨਿਆ ਜਾਂਦਾ, ਵੀ ਬਹੁਤ ਇਹ ਪੜ੍ਹਾਉਣ 'ਚ ਚੰਗਾ ਜਾਂ ਕੁਛ ਵੀ ਹੈ, ਪਰ ਇਹ ਚੀਜ਼ ਜੋ ਬਹੁਤ ਗਲਤ ਹੈ। ਇਹਨੇ BA ਦੀ ਇੱਕ ਵਿਦਿਆਰਥਣ ਹੈ ਜੀ 18 ਸਾਲ ਦੀ ਜਸ਼ਨਪ੍ਰੀਤ ਕੌਰ, ਉਸ ਬੱਚੀ ਨੂੰ ਲੰਗਸ ਦੀ ਪ੍ਰੋਬਲਮ ਸੀ ਜੀ, ਉਹਨੂੰ ਸਾਹ ਲੈਣ 'ਚ ਜਿਹੜੀ ਹੈ ਪ੍ਰੋਬਲਮ ਆਉਂਦੀ ਆ। ਇਹਨੇ ਕੁੜੀ ਨੂੰ ਇੰਨਾ ਕੁ ਜ਼ਿਆਦਾ ਪ੍ਰੈਸ਼ਰਾਈਜ਼ ਕਰਿਆ ਕਿ ਰਾਤੀ ਜਿਹੜੀ ਕਿ 2:30 ਵਜੇ ਉਹਦੀ ਕੀ ਹੈ ਡੈਥ ਹੋ ਚੁੱਕੀ ਹੈ। ਤੇ ਅੱਜ ਜਿਹੜੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਇੰਨਾ ਕੁ ਜ਼ਿਆਦਾ ਭੜਕੇ ਹੋਏ ਨੇ, ਇਸ ਘਟੀਆ ਬੰਦੇ ਨੂੰ ਘੇਰਿਆ ਹੋਇਆ। ਤੇ ਸਾਡੇ ਜਿਹੜੇ ਵਿਦਿਆਰਥੀ ਨੇ ਤੇ ਜਸ਼ਨ ਦੇ ਕਲਾਸਮੇਟ ਨੇ, ਜਸ਼ਨ ਦਾ ਪਰਿਵਾਰ ਹੈ, ਇਹ ਮੰਗ ਕਰਦਾ ਕਿ ਇਹ ਘਟੀਆ ਬੰਦੇ ਨੂੰ ਯੂਨੀਵਰਸਿਟੀ ਚੋਂ ਕੱਢਿਆ ਜਾਵੇ, ਇਹ ਤੇ ਦਰਖਾਸਤ ਕੀਤੀ ਜਾਵੇ ਤੇ ਇਹ ਬੰਦੇ ਤੇ ਪਰਚਾ ਪਿਆ ਜਾਵੇ ਤੇ ਕੇਸ ਚਲਾਇਆ ਜਾਵੇ। ਤਾਂ ਸਾਡੀ ਇਹ ਮੰਗ ਕਰਕੇ ਜਿਹੜੇ ਵਿਦਿਆਰਥੀ ਉਹਨਾਂ ਨੇ ਸੁਰਜੀਤ ਸਿੰਘ ਨੂੰ ਘੇਰਿਆ ਹੋਇਆ ਕਿ ਸਾਨੂੰ ਸਵਾਲ, ਜਿਹੜੇ ਸਾਡੇ ਸਵਾਲ ਨੇ ਜਵਾਬ ਦੇਣ ਵੀ ਤੂੰ ਇੱਦਾਂ ਦੀਆਂ ਜਿਹੜੀਆਂ ਘਟੀਆਂ ਹਰਕਤਾਂ ਨੇ ਕਿਉਂ ਕਰ ਰਿਹਾ ਵਿਦਿਆਰਥਣਾਂ ਦੇ ਨਾਲ। ਸਾਰੇ ਪੰਜਾਬੀ ਵਿਭਾਗ ਦੇ ਜਿੰਨੀਆਂ ਵੀ ਵਿਦਿਆਰਥਣਾਂ ਨੇ, ਮੁੰਡੇ ਕੁੜੀਆਂ, ਸਾਰੇ ਵਿਦਿਆਰਥੀ ਇਸ ਬੰਦੇ ਤੋਂ ਬਾਹਰ ਤੰਗ ਨੇ। ਇੰਨਾ ਕੁ ਜ਼ਿਆਦਾ ਮੈਂਟਲੀ ਹਰਾਸ਼ ਕਰਦਾ ਇਹ ਕੁੜੀਆਂ ਮੁੰਡਿਆਂ ਨੂੰ ਕਿ ਉਹ ਕੀ ਆ, ਅੱਜ ਜਦੋਂ ਇੱਕ ਆਪਾਂ ਕਹਿ ਸਕਦੇ ਹਾਂ ਜਿਹੜਾ ਰਿਜ਼ਲਟ ਆ ਉਹ ਆ ਚੁੱਕਿਆ ਕਿ ਜਿਹੜੀ ਸਾਡੀ 18 ਸਾਲ ਦੀ ਭੈਣ ਆ ਜਸ਼ਨਪ੍ਰੀਤ ਕੌਰ, ਉਹ ਇਸ ਦੁਨੀਆ ਤੋਂ ਵਿਦਾ ਲੈ ਚੁੱਕੀ ਹੈ। ਇੱਥੇ ਕੁੜੀਆਂ ਨਾਲ ਸਰਜੀਤ ਸਰ ਇੰਨੀ ਬਦਤਮੀਜ਼ੀ ਨਾਲ ਪੇਸ਼ ਕਰਦੇ ਨੇ, ਉਹਨਾਂ ਦੀ ਲੈਂਗੁਏਜ ਬਹੁਤ ਹੀ ਘਟੀਆ ਗਈ।
ਉਹਨਾਂ ਨੇ ਮੇਰੇ ਨਾਲ ਵੀ ਇੱਦਾਂ ਹੀ ਕੀਤਾ ਸੀਗਾ। ਮੇਰੀ ਹਿੰਦੀ ਡਿਪਾਰਟਮੈਂਟ 'ਚੋਂ ਮੇਰੇ ਪੇਪਰਾਂ 'ਚੋਂ ਅਟੈਂਡੈਂਸ ਸ਼ਾਰਟ ਹੋ ਗਈ ਸੀ ਜਦੋਂ ਪੇਪਰ ਹੋਣੇ ਸੀਗੇ। ਤਦ ਉਹਨਾਂ ਨੇ ਕਿਹਾ ਸੀ ਆਪਣੇ ਘਰਦਿਆਂ ਨੂੰ ਕਾਲ ਕਰੋ ਅਤੇ ਉਹਨਾਂ ਨਾਲ ਮੈਨੂੰ ਨੰਬਰ ਦਿਓ ਉਹਨਾਂ ਦਾ, ਮੈਂ ਤੁਹਾਡੇ ਘਰਦਿਆਂ ਨਾਲ ਗੱਲ ਕਰਦਾ। ਅਸੀਂ ਆਪਣੇ ਪਾਪਾ ਨਾਲ ਉਹਨਾਂ ਦੀ ਗੱਲ ਕਰਵਾਈ। ਉਹਨਾਂ ਨੇ ਇਹੋ ਜਿਹਾ ਕੁਛ ਕਿਹਾ ਮੇਰੇ ਡੈਡੀ ਨੂੰ, ਕਹਿੰਦੇ ਤੁਹਾਡੀ ਕੁੜੀ ਯੂਨੀਵਰਸਿਟੀ ਵਿੱਚ ਹੋ ਕੇ ਵੀ ਕਿੱਥੇ ਰਹਿੰਦੀ ਆ। ਮੈਂ ਹੋਸਟਲ ਦੇ ਖਾਣੇ ਕਈ ਵਾਰ ਨਹੀਂ ਸ਼ੂਟ ਕਰਦਾ ਹੁੰਦਾ ਬੱਚਿਆਂ ਨੂੰ, ਉਹਦਾ ਕਰਕੇ ਮੇਰੀ ਤਬੀਅਤ ਖਰਾਬ ਹੋ ਗਈ ਸੀ, ਜਿਹਦਾ ਕਰਕੇ ਮੈਂ ਕਲਾਸਾਂ ਨਾ ਲਾ ਪਾਈ। ਅਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ, ਕਹਿੰਦੇ ਤੂੰ ਯੂਨੀਵਰਸਿਟੀ ਵਿੱਚ ਹੋ ਕੇ ਵੀ ਕਿੱਥੇ ਰਹਿੰਦੀ ਆ, ਇਹਦਾ ਮਤਲਬ ਕੀ ਹੈ। ਬੱਚੇ ਨੂੰ 100 ਪ੍ਰੋਬਲਮਸ ਹੋ ਸਕਦੀਆਂ, ਹੋਸਟਲ 'ਚ ਰਹਿੰਦੇ ਆ ਬੱਚੇ, ਇਕੱਲੀਆਂ ਕੁੜੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਆਪ ਸੁਪਰੀਮੋ ਕੇਜਰੀਵਾਲ ਨਾਲ ਅੰਮ੍ਰਿਤਸਰ ਵਿੱਚ ਪਹਿਲਾ ਸਕੂਲ ਆਫ ਐਮੀਨੈਂਸ ਖੋਲ੍ਹਣ ਦਾ ਦਾਅਵਾ ਕੀਤਾ ਹੈ। ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਹੀ ਇਸ ਦਾਅਵੇ ਦੀ ਹਵਾ ਕੱਢ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜਿਸ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ, ਉਹ ਤਾਂ ਪਹਿਲਾਂ ਤੋਂ ਹੀ ਹਾਈਟੈਕ ਅਤੇ ਸਮਾਰਟ ਸਕੂਲ ਦੀ ਕੈਟੇਗਰੀ ਵਿੱਚ ਸੀ। ਸਾਡੀ ਸਰਕਾਰ ਨੇ ਇਸ ਵਿੱਚ ਕੁਝ ਨਵਾਂ ਨਹੀਂ ਕੀਤਾ ਹੈ। ਆਪ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਸਾਬਕਾ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੇ ਫੇਸਬੁੱਕ ਪੋਸਟ ਤੇ ਸਵਾਲ ਚੁੱਕੇ, ਜਿਸ ਵਿੱਚ ਨਿੱਜਰ ਨੇ ਸਕੂਲ ਦੀਆਂ ਫੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਵਿੱਚ ਨਿਵੇਕਲੀ ਪਹਿਲ। ਕੁੰਵਰ ਵਿਜੇ ਪ੍ਰਤਾਪ ਨੇ ਇਸੇ ਤੇ ਸਵਾਲ ਖੜੇ ਕਰਦੇ ਹੋਏ ਪੁੱਛਿਆ ਕਿ ਡਾਕਟਰ ਸਾਹਿਬ ਤੁਹਾਨੂੰ ਵੀ ਬਹੁਤ-ਬਹੁਤ ਵਧਾਈ ਹੋਵੇ। ਇਹ ਸਕੂਲ ਮੈਨੂੰ ਵੀ ਜ਼ਰੂਰ ਦਿਖਾਓ ਜੇਕਰ ਇਹ ਨਵਾਂ ਬਣਿਆ ਹੋਵੇ। ਜਿੱਥੇ ਤੱਕ ਮੈਨੂੰ ਪਤਾ ਹੈ ਪਹਿਲਾਂ ਤੋਂ ਹੀ ਇੱਕ ਬਿਹਤਰੀਨ ਸਕੂਲ ਹੈ ਅਤੇ ਇਸ ਨੂੰ ਸਮਾਰਟ ਸਕੂਲ ਪਹਿਲਾਂ ਹੀ ਬਣਾ ਦਿੱਤਾ ਗਿਆ ਸੀ। ਪਿਛਲੀਆਂ ਸਰਕਾਰਾਂ ਵੱਲੋਂ ਇਸ ਸਕੂਲ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਹੈ ਕਈ ਮੌਕਿਆਂ ਤੇ। ਇਹ ਜ਼ਰੂਰ ਹੈ ਕਿ ਕੁਝ ਨਵੇਂ ਰੈਨੋਵੇਸ਼ਨ ਹੁਣ ਕਰਾਏ ਗਏ ਹਨ। ਜਿੱਥੇ ਤੱਕ ਮੈਨੂੰ ਪਤਾ ਹੈ ਸ਼੍ਰੀ ਸਤਪਾਲ ਡਾਂਗ ਜੀ ਨੇ ਇਸ ਸਕੂਲ ਦੀ ਕਾਇਆ ਪਲਟ ਕੀਤੀ ਸੀ। ਉਹਨਾਂ ਦੀ ਭਤੀਜੀ ਮਧੂ ਡਾਂਗ ਜੀ ਨੇ ਹਾਲ ਹੀ ਵਿੱਚ ਪ੍ਰੋਗਰਾਮ ਇੱਥੇ ਕਰਾਏ ਸੀ, ਜਿੱਥੇ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ। ਨਤੀਜੇ ਵੀ ਇਸ ਸਕੂਲ ਦੇ ਬਹੁਤ ਹੀ ਚੰਗੇ ਹੁੰਦੇ ਹਨ। ਕਾਫੀ ਸਮੇਂ ਤੋਂ ਮੈਂ ਵੇਖ ਰਿਹਾ ਹਾਂ, ਅਸੀਂ ਤਾਂ ਨਵੇਂ ਬਿਹਤਰੀਨ ਸਕੂਲ ਬਣਾਉਣ ਦੇ ਵਾਅਦੇ ਕੀਤੇ ਸੀ। ਕਿਰਪਾ ਕਰਕੇ ਚਾਨਣਾ ਪਾਓ ਜੀ। ਉਧਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਨੂੰ ਸ਼ਰਮਨਾਕ ਦੱਸਿਆ ਹੈ। ਭੂਲਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੁੰਵਰ ਵਿਜੇ ਪ੍ਰਤਾਪ ਦੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਇਹ ਸ਼ਰਮਨਾਕ ਹੈ। ਤੁਸੀਂ ਲੋਕਾਂ ਦੇ ਕਰੋੜਾਂ ਰੁਪਏ ਇੱਕ ਪਹਿਲਾਂ ਤੋਂ ਤਿਆਰ ਸਮਾਰਟ ਸਕੂਲ ਦੇ ਮੁੜ ਉਦਘਾਟਨ ਤੇ ਖਰਚ ਕਰ ਦਿੱਤੇ। ਕੁੰਵਰ ਵਿਜੇ ਪ੍ਰਤਾਪ ਨੇ ਤੁਹਾਡੀ ਪੋਲ ਖੋਲ ਦਿੱਤੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸਕੂਲ ਪਿਛਲੀ ਸਰਕਾਰ ਨੇ ਬਣਾਇਆ ਸੀ ਅਤੇ ਪਹਿਲਾਂ ਤੋਂ ਹੀ ਕਾਫੀ ਚੰਗਾ ਚੱਲ ਰਿਹਾ ਸੀ। ਤਾਂ ਫਿਰ ਇਹ ਤਮਾਸ਼ਾ ਕਿਉਂ ਕੀਤਾ ਗਿਆ? ਤੁਸੀਂ 750 ਬੱਸਾਂ ਭਰ ਕੇ ਕਿਉਂ ਲਿਆਈ? ਪੰਜਾਬ ਇਸ ਗੱਲ ਦਾ ਜਵਾਬ ਚਾਹੁੰਦਾ ਹੈ। ਦੱਸ ਦਈਏ ਕਿ ਪਹਿਲਾ ਮੌਕਾ ਨਹੀਂ ਹੈ ਜਦੋਂ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਮਾਨ ਸਰਕਾਰ ਨੂੰ ਲੈ ਕੇ ਸਵਾਲ ਚੁੱਕੇ ਹੋਣ। ਵਿਧਾਨ ਸਭਾ ਇਜਲਾਸ ਦੌਰਾਨ ਵੀ ਉਹ ਕਈ ਵਾਰ ਬੇਅਦਬੀ ਮੁੱਦੇ ਤੇ ਸਰਕਾਰ ਨੂੰ ਆਪਣਾ ਵਾਅਦਾ ਯਾਦ ਕਰਾਉਂਦੇ ਰਹਿੰਦੇ ਹਨ। ਕੁਝ ਮਹੀਨੇ ਪਹਿਲਾਂ ਜਦੋਂ ਗੋਲੀकांड ਮਾਮਲੇ ਵਿੱਚ ਸਿੱਟ ਵੱਲੋਂ ਚਾਰਜਸ਼ੀਟ ਪੇਸ਼ ਕੀਤੀ ਗਈ ਸੀ, ਤਾਂ ਉਹਨਾਂ ਨੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਇਹ ਸਿਰਫ ਲੋਕਾਂ ਨੂੰ ਧੋਖਾ ਦੇਣ ਲਈ ਬਣਾਈ ਗਈ ਹੈ, ਜਿਸ ਵਿੱਚ ਕੋਈ ਦਮ ਨਹੀਂ ਹੈ। ਉਹਨਾਂ ਨੇ ਇੱਕ ਇੰਟਰਵਿਊ ਵਿੱਚ ਇਹ ਵੀ ਦਾਅਵਾ ਕੀਤਾ ਸੀ ਕਿ ਮੈਂ ਇਕੱਲਾ ਬੇਅਦਬੀ ਅਤੇ ਗੋਲੀकांड ਦੀ ਜੰਗ ਲੜ ਰਿਹਾ ਹਾਂ, ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਸੀ ਕਿ ਇਹ ਲੜਾਈ ਹੁਣ ਸਿੱਧੀ ਕੁੰਵਰ ਵਿਜੇ ਪ੍ਰਤਾਪ ਅਤੇ ਭਗਵੰਤ ਮਾਨ ਵਿਚਾਲੇ ਹੋਵੇਗੀ। ਏਡਾ ਵੱਡਾ ਤਾਮਝਾਮ ਕੱਲ ਕੀਤਾ ਅੰਮ੍ਰਿਤਸਰ ਦੇ ਵਿੱਚ 750 ਬੱਸ ਲਿਜਾ ਕੇ ਅਧਿਆਪਕਾਂ ਦਾ ਦੁਰਉਪਯੋਗ ਕਰਕੇ, ਫੂਡ ਸਿਵਲ ਸਪਲਾਈਜ਼ ਦਾ ਅਫਸਰਾਂ ਦਾ ਦੁਰਉਪਯੋਗ ਕਰਕੇ ਬੱਸਾਂ ਦੇ ਵਿੱਚ ਆਪਣੀ ਪਾਰਟੀ ਬੋਕਰ ਦੇ ਬੰਦਿਆਂ ਨੂੰ ਬੱਕਰੀਆਂ ਤੇ ਭੇਡਾਂ ਵਾਂਗੂ ਢੋ ਕੇ ਅੰਮ੍ਰਿਤਸਰ ਵਿੱਚ ਇੱਕ ਫਲॉप रैली करके केजरीवाल कह रहा हमने तो एजुकेशन में एक बहुत बड़ा परिवर्तन ले आए, तब्दीली ले आए, रेवोल्यूशन ले आए। पिछली सरकारों ने कुछ नहीं किया। इस स्टेज तो पब्लिकली अपने पार्टी के बंदियां दे सामने झूठ बोलिया जा रहा। आ मेरे को अज तुसीं सारिਆਂ ने देख लेना, मैं तुहानूं बरीकी नाल दिखाउणा। इन्हां दा अपना ही एमएलए है ना, वो जिहड़ा चंगा नहीं लगता फिर उन्हें गुस्सा करना, बंधुआ मजदूर है डॉक्टर इंदरबीर निज्जर, जिन्होंने हाल ही में मिनिस्टर तो भी लाता, ये दस्या भी नहीं तेनों वजारत तेरे क्यों खोई आ। उन्हें अपने फेसबुक पेज के उत्ते शेयर की एक पोस्ट, वो तुसी देख सकते हो। इसने लिखदा डॉक्टर इंदरबीर सिंह निज्जर 22 घंटे पहला दी पोस्ट है, जो मैं स्नैपशॉट ली है सवेरे। पंजाब की सिक्ख्या क्रांति विच निवेकली पहल स्कूल ऑफ एमिनेंस। ये एक बंधुआ मजदूर केजरीवाल दा एक जिस बंदे की तौहीन करके मिनिस्टर्स तो उन्होंने ला दिता वा, उन्हें अपने फेसबुक के उत्ते पोस्ट पाई। इसे ही फेसबुक पोस्ट का जवाब दिता वा कुंवर विजय प्रताप सिंह ने। आ देख सकते तुसीं, उन्हें उहदे फेसबुक पोस्ट के उत्ते कॉमेंट लिखा। हुण कॉमेंट सुनो जरा, वेरी इंटरेस्टिंग। जिहड़ा केजरीवाल दा पॉलिटिक्स ऑफ डिसीट ते झूठ नूं टोटल बेनकाब कर रहा, मैं नहीं कर रहा। कुंवर विजय प्रताप सिंह आम आदमी पार्टी का अमृतसर का एमएलए की कहता इस निज्जर दे पोस्ट के उत्ते, डॉक्टर साहब तुहानूं भी बहुत बहुत बधाई होवे। ये स्कूल मैनू भी जरूर दिखाओ कित्थे बनिया। कहता मैनू भी दिखाओ कित्थे बनिया है। जेकर ये नवां बनिया होवे
ਕਿਉਂਕਿ ਉਹਨੂੰ ਤਾਂ ਪਤਾ ਅੰਮ੍ਰਿਤਸਰ ਸ਼ਹਿਰ ਦਾ ਐਮਐਲਏ ਆ। ਉਹ ਅੱਗੇ ਲਿਖਦਾ, ਜਿੱਥੇ ਤੱਕ ਮੈਨੂੰ ਪਤਾ ਹੈ ਇਹ ਪਹਿਲਾਂ ਤੋਂ ਹੀ ਇੱਕ ਬਿਹਤਰੀਨ ਸਕੂਲ ਹੈ ਅਤੇ ਇਸ ਨੂੰ ਸਮਾਰਟ ਸਕੂਲ ਪਹਿਲਾਂ ਹੀ ਬਣਾ ਦਿੱਤਾ ਗਿਆ ਸੀ ਪਿਛਲੀਆਂ ਸਰਕਾਰਾਂ ਵੱਲੋਂ। ਇਹ ਸਕੂਲ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਹੈ ਕਈ ਮੌਕਿਆਂ ਦੇ ਉੱਤੇ। ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਸਕੂਲ ਆਫ ਐਮੀਨੈਂਸ ਕੇਜਰੀਵਾਲ ਨੇ ਕੱਲ ਐਡਾ ਸ਼ਾਨੋ ਸ਼ੌਕਤ ਨਾਲ ਉਹਦਾ ਉਦਘਾਟਨ ਕੀਤਾ। ਉਹ ਕਹਿੰਦਾ ਮੈਂ ਕਈ ਵਾਰੀ ਗਿਆ ਉਸ ਸਕੂਲ ਦੇ ਵਿੱਚ, ਔਰ ਉਸਨੇ ਅੱਗੇ ਲਿਖਿਆ ਇਹ ਜ਼ਰੂਰ ਹੈ ਕਿ ਕੁਝ ਨਵੀਂ ਰੈਨੋਵੇਸ਼ਨ ਹੁਣ ਕਰਵਾਈ ਗਈ ਹੈ, ਛੋਟੀ ਮੋਟੀ ਰੈਨੋਵੇਸ਼ਨ, ਚਲੋ ਕੋਈ ਬਲਾਕ ਵੀ ਨਵਾਂ ਬਣਾਇਆ ਹੋਵੇਗਾ, ਕੋਈ ਲੈਬ ਵੀ ਨਵੀਂ ਕ੍ਰੀਏਟ ਕੀਤੀ ਹੋਵੇਗੀ, ਅੰਡਰਸਟੂਡ। ਜਿੱਥੇ ਤੱਕ ਮੈਨੂੰ ਪਤਾ ਹੈ ਇਹ ਸ਼੍ਰੀ ਸਤਪਾਲ ਡਾਂਗ ਜਿਹੜੇ ਐਮਐਲਏ ਰਹੇ ਨੇ ਅੰਮ੍ਰਿਤਸਰ ਤੋਂ ਕਮਿਊਨਿਸਟ ਪਾਰਟੀ ਦੇ, ਜੀ ਨੇ ਇਸ ਸਕੂਲ ਦੀ ਕਾਇਆ ਪਲਟ ਕੀਤੀ ਸੀ। ਉਹਨਾਂ ਦੀ ਭਤੀਜੀ ਮਧੂ ਡਾਂਗ ਜੀ ਨੇ ਹਾਲ ਹੀ ਵਿੱਚ ਇਸ ਸਕੂਲ ਵਿੱਚ ਇੱਕ ਫੰਕਸ਼ਨ ਕਰਵਾਇਆ ਜਿੱਥੇ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ। ਰਿਜ਼ਲਟ ਇਸ ਸਕੂਲ ਦੇ ਬਹੁਤ ਹੀ ਬਿਹਤਰੀਨ ਹੁੰਦੇ ਨੇ। ਕਾਫੀ ਸਮੇਂ ਤੋਂ ਮੈਂ ਵੇਖ ਰਿਹਾ ਹਾਂ, ਮਤਲਬ ਕੱਲੀ ਬਿਲਡਿੰਗ ਨਹੀਂ, ਆਮ ਆਦਮੀ ਪਾਰਟੀ ਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਇਹਨਾਂ ਦਾ ਬਣਿਆ ਹੋਇਆ ਐਮਐਲਏ ਕਹਿੰਦਾ ਇਹਦੇ ਰਿਜ਼ਲਟ ਵੀ ਬਹੁਤ ਅੱਛੇ, ਮੈਂ ਕਾਫੀ ਦੇਰ ਤੋਂ ਦੇਖ ਰਿਹਾ ਹਾਂ। ਔਰ ਅੱਗੇ ਲਿਖਦਾ, ਅਸੀਂ ਤਾਂ ਨਵੇਂ ਬਿਹਤਰੀਨ ਸਕੂਲ ਬਣਾਉਣ ਦੇ ਵਾਅਦੇ ਕੀਤੇ ਸੀ, ਕਿਰਪਾ ਕਰਕੇ ਚਾਨਣਾ ਪਾਵੋ ਜੀ। ਆਪਣੇ ਹੀ ਕੁਲੀਗ ਨੂੰ, ਸਾਬਕ ਮੰਤਰੀ ਨੂੰ ਕਹਿੰਦਾ ਮੈਨੂੰ ਦਿਖਾ ਤਾਂ ਦੇ ਸਕੂਲ ਕਿੱਥੇ ਬਣਿਆ ਵਾ। ਔਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਦੇਖੋ ਕਿੰਨਾ ਪੈਸਾ ਬਰਬਾਦ ਕੀਤਾ, ਮਤਲਬ ਚਲੋ ਜੇ ਸੈਂਕੜਿਆਂ ਚ ਨਾ ਦਿੱਤਾ, ਇੱਕ ਅੱਧਾ ਸੈਂਕੜਾ ਦੇ ਨੇੜੇ ਤੇੜੇ ਜ਼ਰੂਰ ਖਰਚਾ ਕਰ ਕੀਤਾ। 750 ਬੱਸ ਦਾ ਖਰਚਾ ਲਾਓ ਤੁਸੀਂ, ਉਹਦੇ ਚ ਜਿਹੜਾ ਖਾਣ ਪੀਣ ਦਾ ਪ੍ਰਬੰਧ ਕੀਤਾ, ਉਹਦੇ ਜਿਹੜੀ ਡੀਜ਼ਲ ਦੀ ਖਰਚਾ ਹੋਇਆ ਹੋਊਗਾ, ਜਿਹੜੇ ਟੀਚਰਸ ਨੂੰ EMPLOY ਕੀਤਾ ਗਿਆ, ਜਿਹੜੇ ਸਿਵਲ ਸਪਲਾਈਜ਼ ਦੇ ਆਫਸਰਸ ਨੂੰ ਉੱਥੇ ਡਿਊਟੀਆਂ ਲਾਈਆਂ ਕਿ ਪਿੰਡਾਂ ਵਿੱਚ ਲੰਗਰ ਬਣਾ ਕੇ ਤੇ ਲੈ ਕੇ ਜਾਓ, ਜਿਹੜਾ ਉੱਥੇ ਪੰਡਾਲ ਲਾਇਆ ਹੋਊਗਾ, ਅੱਧਾ ਪੰਡਾਲ ਖਾਲੀ ਸੀਗਾ। ਕੱਲ ਮੈਂ ਦੇਖ ਰਿਹਾ ਸੀ ਡੇਲੀ ਅਜੀਤ ਟੈਲੀਵਿਜ਼ਨ ਨੇ ਉਹਦੇ ਵਿੱਚ ਖੜ ਕੇ ਘੁੰਮ ਕੇ ਦਿਖਾਤਾ ਕਿ ਪਿੱਛੇ ਦੇਖ ਲਓ ਸਾਰੀਆਂ ਕੁਰਸੀਆਂ ਖਾਲੀਆਂ, ਕੇਜਰੀਵਾਲ ਬੋਲ ਰਿਹਾ ਸੀਗਾ। ਅਫਰੀਕੀ ਦੇਸ਼ ਲੀਬੀਆ ਵਿੱਚ ਤੂਫਾਨ ਡੈਨੀਅਲ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਤੂਫਾਨ ਤੋਂ ਬਾਅਦ 10,000 ਦੀ ਆਬਾਦੀ ਵਾਲੇ ਡੇਰਨਾ ਸ਼ਹਿਰ ਨੇੜੇ 2 ਬੰਨ ਟੁੱਟ ਗਏ। ਇਸ ਨਾਲ ਪੂਰਾ ਸ਼ਹਿਰ ਤਬਾਹ ਹੋ ਗਿਆ ਹੈ। ਜਾਣਕਾਰੀ ਅਨੁਸਾਰ ਦੇਸ਼ ਵਿੱਚ ਹੁਣ ਤੱਕ 6,900 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਾ ਵਧਣ ਦੀ ਉਮੀਦ ਹੈ। ਹੁਣ ਤੱਕ 68,086 ਲਾਸ਼ਾਂ ਮਿਲੀਆਂ ਹਨ। ਸਿਰਫ 700 ਲਾਸ਼ਾਂ ਹੀ ਹਨ ਜਿਨ੍ਹਾਂ ਦੀ ਪਛਾਣ ਹੋ ਸਕੀ ਹੈ। 20,000 ਤੋਂ ਵੱਧ ਲੋਕ ਲਾਪਤਾ ਹਨ। ਲੀਬੀਆ ਸੁਰੱਖਿਆ ਬਲ ਮੁਤਾਬਕ 4 ਦੇਸ਼ ਤੁਰਕੀ, ਇਟਲੀ, ਕਤਰ ਅਤੇ UAE ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮਦਦ ਪਹੁੰਚਾ ਰਹੇ ਹਨ। ਇੱਥੇ ਮੈਡੀਕਲ ਉਪਕਰਨ, ਦਵਾਈਆਂ ਅਤੇ ਭੋਜਨ ਪਹੁੰਚਾਇਆ ਜਾ ਰਿਹਾ ਹੈ। ਮਿਸਰ, ਜਾਰਡਨ, ਟਿਊਨੀਸ਼ੀਆ ਅਤੇ ਕੁਵੈਤ ਨੇ ਵੀ ਮਦਦ ਕਰਨ ਦੀ ਗੱਲ ਕਹੀ ਹੈ। ਸੰਯੁਕਤ ਰਾਸ਼ਟਰ, ਯੂਰਪੀਅਨ ਯੂਨੀਅਨ ਅਤੇ ਅਮਰੀਕਾ ਵੀ ਐਮਰਜੈਂਸੀ ਫੰਡ ਜਾਰੀ ਕਰ ਰਹੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਕਈ ਇਲਾਕਿਆਂ ਵਿੱਚ ਲਾਸ਼ਾਂ ਪਾਣੀ ਵਿੱਚ ਤੈਰਦੀਆਂ ਦੇਖੀਆਂ ਗਈਆਂ ਹਨ। ਕਈ ਘਰਾਂ ਵਿੱਚ ਲਾਸ਼ਾਂ ਸੜ ਗਈਆਂ ਹਨ। ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਲਾਸ਼ਾਂ ਸਮੁੰਦਰ ਵਿੱਚ ਤੈਰਦੀਆਂ ਦੇਖੀਆਂ ਗਈਆਂ ਹਨ। ਹਾਲਾਤ ਇੰਨੇ ਖਰਾਬ ਹਨ ਕਿ ਮਰਨ ਵਾਲਿਆਂ ਨੂੰ ਦਫਨਾਉਣ ਲਈ ਵੀ ਥਾਂ ਨਹੀਂ ਬਚੀ। ਸੜਕਾਂ ਤੇ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ। ਜਾਣਕਾਰੀ ਮੁਤਾਬਕ ਬੰਦਰਗਾਹ ਸ਼ਹਿਰ ਡੇਰਨਾ ਨੇੜੇ 2 ਬੰਨ ਸਨ ਜੋ ਤੂਫਾਨ ਅਤੇ ਹੜ੍ਹ ਕਾਰਨ ਟੁੱਟ ਗਏ। ਇਹਨਾਂ ਵਿੱਚੋਂ ਇੱਕ ਬੰਨ ਦੀ ਉਚਾਈ 230 ਫੁੱਟ ਸੀ। ਇਹ ਡੈਮ ਪਹਿਲਾਂ ਤਬਾਹ ਹੋ ਗਿਆ ਸੀ। ਰਿਪੋਰਟਾਂ ਮੁਤਾਬਕ 2002 ਤੋਂ ਬਾਅਦ ਇਹਨਾਂ ਡੈਮਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਗਈ। ਬਚਾਅ ਕਾਰਜ ਵਿੱਚ ਲੱਗੇ 123 ਜਵਾਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਇਹੀ ਕਾਰਨ ਹੈ ਕਿ ਹੁਣ ਫੌਜ ਵੀ ਬੇਬਸ ਨਜ਼ਰ ਆ ਰਹੀ ਹੈ। ਦੇਸ਼ ਵਿੱਚ ਮੌਜੂਦ ਚੁਣੇ ਹੋਏ ਹਵਾਈ ਅੱਡੇ ਕਿਸੇ ਵੀ ਭਾਰੀ ਜਾਂ ਮਾਲਵਾਹਕ ਜਹਾਜ਼ ਦੇ ਉੱਥੇ ਉਤਰਨ ਲਈ ਢੁਕਵੇਂ ਨਹੀਂ ਹਨ। ਇਹੀ ਕਾਰਨ ਹੈ ਕਿ ਇੱਥੇ ਸਹਾਇਤਾ ਪ੍ਰਦਾਨ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਰਾਜਾ ਵੜਿੰਗ ਰਾਜਸਥਾਨ ਤੋਂ ਮਹਿੰਗੇ ਭਾਅ ਤੇ ਸੂਬੇ ਦੀਆਂ ਬੱਸਾਂ ਦੀਆਂ ਬੋਡੀਆਂ ਲੈਣ ਦੇ ਦੋਸ਼ਾਂ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਘੇਰੇ ਵਿੱਚ ਆ ਗਏ ਹਨ। ਸੂਬਾ ਸਰਕਾਰ ਨੇ ਰਾਜਾ ਵੜਿੰਗ ਖਿਲਾਫ ਵਿਜੀਲੈਂਸ ਬਿਊਰੋ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਵਿਜੀਲੈਂਸ ਹੁਣ ਟਰਾਂਸਪੋਰਟ ਵਿਭਾਗ ਦੇ ਦਸਤਾਵੇਜ਼ਾਂ ਦੀ ਸਕੈਨਿੰਗ ਕਰਨ ਵਿੱਚ ਲੱਗੀ ਹੋਈ ਹੈ। ਰਾਜਾ ਵੜਿੰਗ ਨੂੰ ਸਾਲ 2021 ਵਿੱਚ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿੱਚ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਸੀ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਜੇਕਰ ਕਿਸੇ ਕਿਸਮ ਦੀ ਹੇਰਾਫੇਰੀ ਦਾ ਖੁਲਾਸਾ ਹੋਇਆ ਤਾਂ ਵਿਜੀਲੈਂਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਬਿਊਰੋ ਕੋਲ ਮੌਜੂਦ ਦਸਤਾਵੇਜ਼ਾਂ ਅਨੁਸਾਰ ਰਾਜਾ ਵੜਿੰਗ ਦੇ ਕਾਰਜਕਾਲ ਦੌਰਾਨ ਪੰਜਾਬ ਰੋਡਵੇਜ਼ ਲਈ 841 ਬੱਸਾਂ ਖਰੀਦੀਆਂ ਗਈਆਂ ਸਨ, ਜਿਨ੍ਹਾਂ ਦੀ ਬੋਡੀ ਰਾਜਸਥਾਨ ਵਿੱਚ ਬਣੀ ਸੀ ਅਤੇ ਇਹਨਾਂ ਦੀ ਫਿਟਿੰਗ ਦਾ ਠੇਕਾ ਵੀ ਜੈਪੁਰ ਦੀ ਇੱਕ ਕੰਪਨੀ ਨੂੰ ਦਿੱਤਾ ਗਿਆ ਸੀ। ਹਰੇਕ ਬੱਸ ਦੀ ਬੋਡੀ 26 ਲੱਖ ਰੁਪਏ ਵਿੱਚ ਖਰੀਦੀ ਗਈ ਸੀ। ਬਿਊਰੋ ਨੂੰ ਸ਼ੱਕ ਹੈ ਕਿ ਇਸ ਖਰੀਦ ਵਿੱਚ ਵੱਡਾ ਕਮਿਸ਼ਨ ਸ਼ਾਮਿਲ ਹੈ। ਇਹ ਉਹ ਮਾਰਕੀਟ ਕੀਮਤ ਹੈ ਜਿਸ ਤੇ ਚੈਸੀ ਖਰੀਦੀ ਗਈ ਸੀ, ਜਦੋਂ ਕਿ 841 ਚੈਸੀਆਂ ਦੀ ਥੋਕ ਖਰੀਦ ਤੇ ਨਿਰਮਾਤਾ ਤੋਂ ਕੋਈ ਛੋਟ ਨਾ ਮਿਲਣ ਕਾਰਨ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਹਰੇਕ ਚੈਸੀ ਦੀ ਖਰੀਦ ਤੇ ਲੱਖਾਂ ਰੁਪਏ ਦਾ ਕਮਿਸ਼ਨ ਖਰਚਿਆ ਗਿਆ ਹੈ। ਇਸ ਤੋਂ ਇਲਾਵਾ 841 ਬੱਸਾਂ ਦੀ ਬੋਡੀ ਫਿਟਿੰਗ ਦਾ ਕੰਮ ਵੀ ਜੈਪੁਰ ਦੀ BMMS ਕੰਪਨੀ ਨੂੰ 11.98 ਲੱਖ ਰੁਪਏ ਪ੍ਰਤੀ ਬੋਡੀ ਦੇ ਹਿਸਾਬ ਨਾਲ ਦਿੱਤਾ ਗਿਆ ਸੀ, ਜਦੋਂ ਕਿ ਉਸ ਸਮੇਂ ਪੰਜਾਬ ਵਿੱਚ ਚੈਸੀ ਫਿਟਿੰਗ ਕਰਨ
ਵਾਲੀਆਂ ਕੰਪਨੀਆਂ ਇਹ ਕੰਮ ਬਹੁਤ ਘੱਟ ਰੇਟ ਤੇ ਕਰ ਰਹੀਆਂ ਸਨ। ਵਿਜੀਲੈਂਸ ਨੇ ਪਾਇਆ ਕਿ ਜਦੋਂ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਸਨ ਤਾਂ ਪੰਜਾਬ ਵਿੱਚ ਸੈਮੀ ਡੀਲੈਕਸ ਬੱਸਾਂ ਦੀ ਚੈਸੀ ਦੀ ਫਿਟਿੰਗ 6-7 ਲੱਖ ਰੁਪਏ ਅਤੇ ਸਧਾਰਨ ਬੱਸਾਂ ਦੀ ਬੋਡੀਜ਼ ਦੀ ਫਿਟਿੰਗ 4-5 ਲੱਖ ਰੁਪਏ ਵਿੱਚ ਕਰਵਾਈ ਜਾਂਦੀ ਸੀ। ਇਸ ਦੇ ਬਾਵਜੂਦ ਰਾਜਸਥਾਨ ਦੀ ਇੱਕ ਕੰਪਨੀ ਨੂੰ 11.98 ਲੱਖ ਰੁਪਏ ਪ੍ਰਤੀ ਚੈਸੀ ਦੇ ਕੇ ਫਿਟਿੰਗ ਕਰਵਾਈ ਗਈ, ਜਿਸ ਕਾਰਨ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ ਕਰੀਬ 1 ਕਰੋੜ ਰੁਪਏ ਦਾ ਘਾਟਾ ਪਿਆ ਹੈ। ਰਾਜਾ ਵੜਿੰਗ ਜੋ ਕਿ ਉਸ ਸਮੇਂ ਟਰਾਂਸਪੋਰਟ ਮੰਤਰੀ ਸਨ, ਉਹਨਾਂ ਤੇ ਪ੍ਰਾਈਵੇਟ ਆਪਰੇਟਰਾਂ ਅਤੇ ਆਪਣੇ ਚਹੇਤਿਆਂ ਨੂੰ ਵੱਡੀ ਗਿਣਤੀ ਵਿੱਚ ਰੂਟ ਪਰਮਿਟ ਵੰਡਣ ਦੇ ਦੋਸ਼ ਵੀ ਲੱਗੇ ਹਨ। ਵਿਜੀਲੈਂਸ ਬਿਊਰੋ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਲਈ ਇਸ ਨੇ ਟਰਾਂਸਪੋਰਟ ਵਿਭਾਗ ਦੇ ਪਰਮਿਟਾਂ ਦੇ ਵੇਰਵੇ ਮੰਗੇ ਹਨ ਜੋ ਵੜਿੰਗ ਦੇ ਕਾਰਜਕਾਲ ਦੌਰਾਨ ਜਾਰੀ ਕੀਤੇ ਗਏ ਸਨ। ਕੇਂਦਰ ਸਰਕਾਰ ਨੇ 18 ਤੋਂ 22 ਸਤੰਬਰ ਤੱਕ ਚੱਲਣ ਵਾਲੇ ਸੰਸਦ ਦੇ ਵਿਸ਼ੇਸ਼ ਸੈਸ਼ਨ ਲਈ ਬੁੱਧਵਾਰ ਸ਼ਾਮ ਨੂੰ ਏਜੰਡੇ ਦੀ ਅਸਥਾਈ ਸੂਚੀ ਜਾਰੀ ਕਰ ਦਿੱਤੀ ਹੈ। ਸੰਸਦ ਦੇ 75 ਸਾਲਾਂ ਦੇ ਸਫ਼ਰ ਤੇ ਚਰਚਾ ਦੇ ਨਾਲ-ਨਾਲ ਇਸ ਏਜੰਡੇ ਵਿੱਚ 4 ਬਿੱਲ ਵੀ ਰੱਖੇ ਗਏ ਹਨ। ਹਾਲਾਂਕਿ ਇਹ ਇੱਕ ਅਸਥਾਈ ਸੂਚੀ ਹੈ ਅਤੇ ਇਸ ਵਿੱਚ ਕੁਝ ਹੋਰ ਬਿੱਲ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਵਿੱਚ ਐਡਵੋਕੇਟ ਬਿੱਲ 2023 ਅਤੇ ਪ੍ਰੈਸ ਅਤੇ ਪੀਰੀਓਡਿਕਲ ਰਜਿਸਟ੍ਰੇਸ਼ਨ ਬਿੱਲ 2023 ਸ਼ਾਮਿਲ ਹਨ, ਜੋ ਲੋਕ ਸਭਾ ਵਿੱਚ ਪੇਸ਼ ਕੀਤੇ ਜਾਣਗੇ। ਇਹਨਾਂ ਨੂੰ 3 ਅਗਸਤ ਨੂੰ ਰਾਜ ਸਭਾ ਵਿੱਚ ਪਾਸ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੋਸਟ ਆਫਿਸ ਬਿੱਲ 2023 ਅਤੇ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰ ਬਿੱਲ 2023 ਤੇ ਰਾਜ ਸਭਾ ਵਿੱਚ ਚਰਚਾ ਕੀਤੀ ਜਾਵੇਗੀ। ਇਹ ਦੋਵੇਂ ਬਿੱਲ 10 ਅਗਸਤ ਨੂੰ ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਸਨ। ਸੰਸਦੀ ਬੁਲੇਟਿਨ ਮੁਤਾਬਕ ਸੰਸਦ ਦੇ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ 18 ਸਤੰਬਰ ਨੂੰ ਰਾਜ ਸਭਾ ਵਿੱਚ ਸੰਵਿਧਾਨ ਸਭਾ ਤੋਂ ਸ਼ੁਰੂ ਹੋਏ ਸੰਸਦੀ ਸਫ਼ਰ ਦੇ 75 ਸਾਲਾਂ ਦੀਆਂ ਉਪਲਬਧੀਆਂ, ਅਨੁਭਵ, ਯਾਦਾਂ ਅਤੇ ਸਬਕ ਤੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਆਜ਼ਾਦੀ ਤੇ ਅੰਮ੍ਰਿਤ ਕਾਲ ਤੇ ਵੀ ਚਰਚਾ ਹੋਵੇਗੀ, ਜਦਕਿ ਚੰਦਰਯਾਨ 3 ਮਿਸ਼ਨ ਅਤੇ G20 ਸੰਮੇਲਨ ਤੇ ਪ੍ਰਸਤਾਵ ਲਿਆਂਦਾ ਜਾਵੇਗਾ। ਲੋਕ ਸਭਾ ਤੇ ਰਾਜ ਸਭਾ ਸਕੱਤਰੇਤ ਨੇ ਹਾਲ ਹੀ ਵਿੱਚ ਆਪਣੇ ਬੁਲੇਟਿਨ ਵਿੱਚ ਕਿਹਾ ਸੀ ਕਿ ਸੰਸਦ ਦਾ ਵਿਸ਼ੇਸ਼ ਸੈਸ਼ਨ 18 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ ਸਰਕਾਰ ਦੇ ਕੰਮਕਾਜ ਨੂੰ ਦੇਖਦੇ ਹੋਏ 22 ਸਤੰਬਰ ਤੱਕ ਚੱਲੇਗਾ। ਇਸ ਵਿੱਚ ਕਿਹਾ ਗਿਆ ਹੈ ਕਿ ਸੈਸ਼ਨ ਆਮ ਤੌਰ ਤੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਅਤੇ ਫਿਰ ਦੁਪਹਿਰ 2 ਤੋਂ ਸ਼ਾਮ 6 ਵਜੇ ਤੱਕ ਚੱਲੇਗਾ। ਸਕੱਤਰੇਤ ਦੇ ਸੂਤਰਾਂ ਅਨੁਸਾਰ ਵਿਸ਼ੇਸ਼ ਸੈਸ਼ਨ ਦੌਰਾਨ ਦੋਵਾਂ ਸਦਨਾਂ ਵਿੱਚ ਕੋਈ ਪ੍ਰਸ਼ਨ ਕਾਲ ਅਤੇ ਗੈਰ ਸਰਕਾਰੀ ਕੰਮਕਾਜ ਨਹੀਂ ਹੋਵੇਗਾ। ਸੀਬੀਆਈ ਅਦਾਲਤ ਨੇ 3 ਨੌਜਵਾਨਾਂ ਹਰਜੀਤ ਸਿੰਘ, ਲਖਵਿੰਦਰ ਸਿੰਘ ਅਤੇ ਜਸਪਿੰਦਰ ਸਿੰਘ ਨੂੰ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦੇ ਕੇਸ ਦਾ ਫੈਸਲਾ ਸੁਣਾਇਆ ਹੈ। ਇਸ ਮਾਮਲੇ ਵਿੱਚ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿਟ ਦਾਇਰ ਕਰਕੇ ਦੋਸ਼ ਲਗਾਇਆ ਸੀ ਕਿ ਉਸ ਦੇ ਪੁੱਤਰ ਹਰਜੀਤ ਸਿੰਘ ਨੂੰ ਪੁਲਿਸ ਨੇ 29 ਅਪ੍ਰੈਲ 1992 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਸਠਿਆਲਾ ਨੇੜੇ ਠੱਠੀਆ ਬੱਸ ਸਟੈਂਡ ਤੋਂ ਚੁੱਕ ਕੇ ਪੁੱਛਗਿੱਛ ਕੇਂਦਰ ਮਾਲ ਮੰਡੀ ਅੰਮ੍ਰਿਤਸਰ ਵਿੱਚ ਰੱਖਿਆ ਸੀ। ਹਾਈ ਕੋਰਟ ਨੇ ਪੁਲਿਸ ਦੀ ਗੈਰ ਕਾਨੂੰਨੀ ਹਿਰਾਸਤ ਤੋਂ ਉਸ ਦੀ ਰਿਹਾਈ ਲਈ ਤੁਰੰਤ ਵਾਰੰਟ ਅਫਸਰ ਨਿਯੁਕਤ ਕੀਤਾ ਅਤੇ ਫਿਰ ਦਸੰਬਰ 1992 ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਚੰਡੀਗੜ੍ਹ ਨੂੰ ਨਿਆਇਕ ਜਾਂਚ ਦੇ ਹੁਕਮ ਦਿੱਤੇ, ਜਿਸ ਦੀ ਰਿਪੋਰਟ ਸਾਲ 1995 ਵਿੱਚ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀ ਅਤੇ 30 ਮਈ 1997 ਨੂੰ ਹਾਈ ਕੋਰਟ ਨੇ ਹੁਕਮ ਜਾਰੀ ਕਰਕੇ ਇਸ ਕੇਸ ਨੂੰ ਸੀਬੀਆਈ ਨੂੰ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਸੀਬੀਆਈ ਨੇ ਸਾਲ 1998 ਵਿੱਚ ਇਸ ਮਾਮਲੇ ਦੀ ਜਾਂਚ ਕਰਕੇ ਕੇਸ ਦਰਜ ਕੀਤਾ ਸੀ। ਸੀਬੀਆਈ ਨੇ ਜਾਂਚ ਦੌਰਾਨ ਪਾਇਆ ਸੀ ਕਿ ਦਲਜੀਤ ਸਿੰਘ ਉਰਫ ਮੋਟੂ ਸਤਬੀਰ ਸਿੰਘ ਅਤੇ ਇੱਕ ਹੋਰ ਵਿਅਕਤੀ ਨੇ ਹਰਜੀਤ ਸਿੰਘ ਨੂੰ 29 ਅਪ੍ਰੈਲ 1992 ਨੂੰ ਬੱਸ ਸਟੈਂਡ ਠੱਠੀਆਂ ਤੋਂ ਅਗਵਾ ਉਪਰੰਤ 12 ਮਈ 1992 ਨੂੰ 2 ਹੋਰਨਾਂ ਨੌਜਵਾਨਾਂ ਸਮੇਤ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਐਸਆਈ ਧਰਮ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵੱਲੋਂ ਤਤਕਾਲੀ ਐਸਐਚਓ ਪੁਲਿਸ ਸਟੇਸ਼ਨ ਲੋਪੋਕੇ ਵੱਲੋਂ ਝੂਠਾ ਮੁਕਾਬਲਾ ਕੀਤਾ ਗਿਆ ਸੀ ਅਤੇ ਉਹਨਾਂ ਦੀਆਂ ਲਾਸ਼ਾਂ ਵੀ ਪਰਿਵਾਰ ਨੂੰ ਨਹੀਂ ਸੌਂਪੀਆਂ ਗਈਆਂ, ਸਗੋਂ ਪੁਲਿਸ ਨੇ ਲਾਵਾਰਸ ਕਹਿ ਕੇ ਲਾਸ਼ਾਂ ਦਾ ਸੰਸਕਾਰ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਸੀਬੀਆਈ ਨੇ ਪੰਜਾਬ ਪੁਲਿਸ ਦੇ 9 ਅਧਿਕਾਰੀਆਂ ਦੇ ਖਿਲਾਫ ਆਈਪੀਸੀ ਦੀ ਧਾਰਾ 164, 120, 302 ਅਤੇ 218 ਤਹਿਤ ਦੋਸ਼ ਪੱਤਰ ਦਾਇਰ ਕੀਤਾ ਸੀ, ਪਰ ਇਹਨਾਂ ਵਿੱਚੋਂ 4 ਦੋਸ਼ੀਆਂ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਸੀ। ਇਸ ਕੇਸ ਦੀ ਜਾਂਚ ਦੌਰਾਨ ਸੀਬੀਆਈ ਨੇ 55 ਗਵਾਹਾਂ ਦੇ ਬਿਆਨ ਦਰਜ ਕੀਤੇ ਸਨ, ਪਰ ਸੁਣਵਾਈ ਵਿੱਚ ਦੇਰੀ ਹੋਣ ਕਾਰਨ 27 ਗਵਾਹਾਂ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਪਹਿਲੇ ਗਵਾਹ ਦੇ ਬਿਆਨ ਸਾਲ 2016 ਵਿੱਚ ਘਟਨਾ ਤੋਂ 24 ਸਾਲ ਬਾਅਦ ਦਰਜ ਕੀਤੇ ਗਏ ਸਨ ਅਤੇ ਕੇਸ ਦਾ ਫੈਸਲਾ 31 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਹੋਇਆ ਹੈ। ਇਸ ਕੇਸ ਵਿੱਚ ਸ਼ਿਕਾਇਤਕਰਤਾਵਾਂ ਪੀੜਿਤ ਧਿਰਾਂ ਵੱਲੋਂ ਸਰਬਜੀਤ ਸਿੰਘ ਵੇਰਕਾ, ਜਗਜੀਤ ਸਿੰਘ ਬਾਜਵਾ ਅਤੇ ਪੀਐਸ ਨੱਥ ਐਡਵੋਕੇਟ ਦੇ ਨਾਲ ਸੀਬੀਆਈ ਦੇ ਸਰਕਾਰੀ ਵਕੀਲ ਅਸ਼ੋਕ ਬਗੋਰੀਆ ਅਦਾਲਤ ਵਿੱਚ ਪੇਸ਼ ਹੋਏ ਸਨ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਸਤੰਬਰ ਨੂੰ ਨਿਸ਼ਚਿਤ ਕੀਤੀ ਗਈ ਸੀ। ਸੁਣਵਾਈ ਤੋਂ ਬਾਅਦ ਸ਼ਿਕਾਇਤਕਰਤਾਵਾਂ ਨੇ ਇਸ ਫੈਸਲੇ ਤੇ ਆਪਣੀ ਨਾਰਾਜ਼ਗੀ ਜਤਾਈ ਹੈ। ਅਸੀਂ ਕਾਨੂੰਨ ਦੀ ਇੱਜ਼ਤ ਕਰਨੇ ਆ ਜੀ ਤੇ ਕੋਈ ਨਹੀਂ ਇਹਦੀ ਆਪਾਂ ਅਪੀਲ ਕਰਦੇ ਜੀ। ਸਾਨੂੰ ਕਾਨੂੰਨ ਤੇ ਇਤਬਾਰ ਆ, ਸਾਡਾ ਧੱਕਾ ਹੋਇਆ ਕਰਾਂਗੇ, ਨਹੀਂ ਤੁਹਾਨੂੰ ਅਪੀਲ ਕਰਾਂਗੇ, ਬਸ ਇੰਨੀ ਗੱਲ ਹੀ ਮੈਂ ਕਹਿਣੀ ਆ ਜੀ। ਤੇ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਦੱਸ ਸਕਦੇ ਹੋ? ਕੀ ਕਰਨਾ ਤੁਹਾਨੂੰ ਪੁੱਛ ਕੇ, ਤੁਸੀਂ ਮੇਰੀ ਬਾਰੇ ਪੁੱਛੋ, ਪਰਿਵਾਰ ਬਾਰੇ ਨਾ ਪੁੱਛੋ। ਨਹੀਂ ਅਸੀਂ ਦੇਖੋ ਜੀ, ਅਸੀਂ ਤਾਂ ਸਾਰੇ ਪੱਖ ਲੈਣੇ ਨੇ ਨਾ ਕਿ ਤੁਹਾਡੀ ਫੈਮਿਲੀ ਵੀ ਇਫੈਕਟ ਹੋ ਰਹੀ ਹੈ, ਜੋ ਉੱਧਰ ਇੱਕ ਫੈਮਿਲੀ ਹੋ ਰਹੀ ਆ। ਮੇਰੀ ਜਨਾਨੀ ਬੁੱਢੀ ਆ, 73 ਸਾਲ ਦੀ ਆ, ਬਿਮਾਰ ਆ, ਅਲਸਰ ਆ ਉਹਨੂੰ ਜੀ। ਮੈਨੂੰ ਬਿਮਾਰੀਆਂ 5 ਆ। ਅਲਸਰ ਮੈਨੂੰ ਹੈਗਾ ਵਾ, ਆਪਣੇ ਪ੍ਰੋਸਟੇਟ ਆ ਜੀ, ਤੇ ਸ਼ੂਗਰ ਹੈ ਆਪਣੀ ਬੜੀ ਪੁਰਾਣੀ, ਸੰਨ 2001 ਤੋਂ, ਤੇ ਮੇਰਾ ਖੂਨ ਜਿਹੜਾ ਵਾ ਉਹ ਸੰਘਣਾ ਵਾ, ਕੋਲੇਸਟ੍ਰੋਲ ਮੇਰੀਆਂ ਸੁੱਜ ਜਾਂਦੀਆਂ ਗਿੱਟੇ,
ਤਾਂ ਤੁਸੀਂ ਇਹ ਉੱਥੇ ਦੱਸਿਆ ਸੀ? ਮੈਂ ਦੱਸਿਆ ਜੱਸ ਵੀ ਮੈਨੂੰ ਤੇ ਹੁਣ ਮੈਨੂੰ ਆਪ ਲੋੜ ਆ, ਮੇਰੀ 76 ਸਾਲ ਉਮਰ ਆ, ਮੇਰੀ ਤੇ ਹੈਲਪਰ ਦੀ ਲੋੜ ਆ ਮੈਨੂੰ ਤੇ ਆਪ। ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਜਿਹੜੇ ਉਹਨਾਂ ਦੇ ਮਤਲਬ ਕਿ ਉਹਨਾਂ ਦੇ ਬੇਟੇ ਨੇ ਜਾਂ ਜਿਹੜਾ ਵਿਕਟਮ ਹੈ, ਉਹਨਾਂ ਨੇ ਜਦੋਂ ਅਸੀਂ ਇਹ ਗੱਲ ਕੀਤੀ ਕਿ ਇਹਨਾਂ ਦੀ ਲਾਈਫ ਹੁਣ ਓਲਡ ਏਜ ਹੋ ਗਏ ਸਾਰੇ, ਉਹ ਕਹਿੰਦੇ ਜਦੋਂ ਅਸੀਂ ਲਾਈਫ ਆਪਣੀ ਜੀ ਸੀ ਉਹਦੇ ਵਿੱਚ ਸਾਨੂੰ ਵੀ ਬਹੁਤ ਸਾਰਾ ਮੈਂ ਇਹਦੇ ਬਾਰੇ ਕੁਛ ਨਹੀਂ ਕਹਿਣਾ ਜੀ। ਤੇ ਤੁਸੀਂ ਮੰਨਦੇ ਹੋ ਕਿ ਤੁਹਾਡੇ ਤੋਂ ਗਲਤੀ ਹੋਈ? ਮੈਂ ਨਹੀਂ ਗਲਤੀ ਕੀਤੀ, ਬਿਲਕੁਲ ਸਾਡੇ ਨਾਲ ਧੱਕਾ ਹੋਇਆ ਜੀ। ਧੱਕਾ ਹੋਇਆ? ਯਸ। ਇਹ ਕੇਸ 31 ਸਾਲ ਪੁਰਾਣਾ ਵਾ ਜੀ। ਇਹ 12/5/1992 ਨੂੰ ਇੱਕ ਫੇਕ ਪੁਲਿਸ ਐਨਕਾਊਂਟਰ ਬਣਾ ਕੇ ਪੁਲਿਸ ਨੇ 3 ਬੰਦੇ ਮਾਰ ਦਿੱਤੇ ਸੀ, ਜਿਹੜਾ ਕਿ ਉਹਦੇ ਵਿੱਚ ਇੱਕ ਹਰਜੀਤ ਸਿੰਘ ਨਾਂ ਦਾ ਜਿਹੜਾ ਬੁੱਟਰਾਂ ਦਾ ਮੁੰਡਾ ਸੀ, ਉਹਨੂੰ ਉਹਦੇ ਬੱਸ ਸਟੈਂਡ ਤੋਂ ਚੁੱਕ ਕੇ ਜਿਹੜੀ ਧਰਮ ਸਿੰਘ ਵਿਦ ਪੁਲਿਸ ਪਾਰਟੀ ਉਸ ਸਮੇਂ ਦਾ ਜਿਹੜਾ SHO ਸੀ, ਉਹ ਚੁੱਕ ਕੇ ਲੈ ਗਏ ਸੀ। ਤੇ ਉਸ ਤੋਂ ਬਾਅਦ ਉਹਦੇ ਫਾਦਰ ਜਿਹੜਾ ਹੈਗਾ ਹੀਗਾ ਕਸ਼ਮੀਰ ਸਿੰਘ, ਉਹਦੇ ਵੱਲੋਂ ਇੱਕ ਰਿਟ ਪਟੀਸ਼ਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਜਾਂਦੀ ਆ, ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਵਾਰੰਟ ਅਫਸਰ ਦੀ ਡਿਊਟੀ ਲਾ ਕੇ ਉਹਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਸਰਚ ਲਈ ਭੇਜਿਆ ਜਾਂਦਾ, ਪਰ ਹਰਜੀਤ ਸਿੰਘ ਜਿਹੜਾ ਵਾ ਉਹ ਉੱਥੋਂ ਬਰਾਮਦ ਨਹੀਂ ਹੁੰਦਾ। ਉਸ ਤੋਂ ਬਾਅਦ ਜਿਹੜੀ ਹਾਈ ਕੋਰਟ ਵੱਲੋਂ ਆ ਇਸ ਕੇਸ ਦੀ ਇਨਕੁਆਇਰੀ ਸੈਸ਼ਨ ਜੱਜ ਚੰਡੀਗੜ੍ਹ ਨੂੰ ਸੌਂਪੀ ਜਾਂਦੀ ਆ। ਜਿਹੜਾ ਸੈਸ਼ਨ ਜੱਜ ਚੰਡੀਗੜ੍ਹ ਆ 1995 ਦੇ ਵਿੱਚ ਜਿਹੜੀ ਆਪਣੀ ਰਿਪੋਰਟ ਆ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਿੰਦੇ ਆ। ਉਸ ਤੋਂ ਬਾਅਦ ਜਿਹੜੀ ਆ ਹਾਈ ਕੋਰਟ ਇਹਦੀ ਇਨਵੈਸਟੀਗੇਸ਼ਨ CBI ਨੂੰ 1998 ਦੇ ਵਿੱਚ ਦਿੰਦੀ ਹੈ। CBI ਇਹਦੇ ਤੇ FIR ਰਜਿਸਟਰਡ ਕਰਕੇ 9 ਬੰਦਿਆਂ ਦੇ ਖਿਲਾਫ ਜਿਹੜੀ ਆ ਉਹ ਚਾਰਜ ਸ਼ੀਟ ਦਿੰਦੀ ਆ। ਜਿਹੜੇ 9 ਬੰਦੇ ਸੀ ਉਹਦੇ ਵਿੱਚੋਂ 5 ਬੰਦਿਆਂ ਦੀ ਟ੍ਰਾਇਲ ਦੌਰਾਨ ਡੈਥ ਹੋ ਜਾਂਦੀ ਆ। ਇੱਕ ਭੁਪਿੰਦਰ ਸਿੰਘ ASI ਜਿਹੜਾ ਵਾ ਉਹ PO ਹੋਇਆ ਵਾ, ਤੇ 3 ਜਿਹੜਾ ਧਰਮ ਸਿੰਘ ਉਸ ਸਮੇਂ ਦਾ SHO ਸੀ, ਸੁਰਿੰਦਰ ਸਿੰਘ ASI ਤੇ ASI ਗੁਰਦੇਵ ਸਿੰਘ, ਉਹਨਾਂ ਨੂੰ ਅੱਜ ਜਿਹੜੀ ਆ ਉਮਰ ਕੈਦ ਲੱਖ ਰੁਪਏ ਜੁਰਮਾਨਾ ਹੋਇਆ। ਜਿਹੜਾ ਜੁਰਮਾਨਾ ਵਾ 2 ਲੱਖ ਰੁਪਈਆ ਹਰਜੀਤ ਸਿੰਘ ਦੇ ਪਰਿਵਾਰ ਨੂੰ ਤੇ 2 ਲੱਖ ਰੁਪਈਆ ਲਖਵਿੰਦਰ ਸਿੰਘ ਦੇ ਪਰਿਵਾਰ ਨੂੰ ਦਿੱਤਾ ਜਾਊਗਾ ਉਹਦੇ ਵਿੱਚੋਂ। ਇਹ ਜਿਹੜੀ ਅੱਜ ਕੋਰਟ ਦਾ ਫੈਸਲਾ 31 ਸਾਲ ਬਾਅਦ ਆਇਆ ਵਾ, ਇਹਦੇ ਵਿੱਚ ਜਿਹੜੇ ਅਕਿਊਜ਼ਡ ਸੀ ਉਹ ਕਾਨੂੰਨ ਦੀਆਂ ਵੱਖ-ਵੱਖ ਘੁੰਡੀਆਂ ਦੇ ਤਹਿਤ ਇਹ ਕੇਸ ਨੂੰ 12 ਸਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਸਟੇ ਕਰਾਉਣ ਦੇ ਵਿੱਚ ਕਾਮਯਾਬ ਰਹੇ। ਜਿਹੜਾ ਕਿ ਇਹ 12/5/1992 ਦਾ ਜਿਹੜਾ ਮਾਮਲਾ ਸੀ ਉਹਦਾ ਅੱਜ ਫੈਸਲਾ 31 ਸਾਲ ਬਾਅਦ ਆਉਂਦਾ ਵਾ। ਇਹ ਜਿਹੜਾ ਲੜਕਾ ਤੁਸੀਂ ਦੇਖ ਰਹੇ ਹੋ ਉਸ ਟਾਈਮ ਹਰਜੀਤ ਸਿੰਘ ਦਾ ਹੀ, ਜਿਹਨੇ ਜਿਹੜੀ ਇਹ ਫੋਟੋ ਫੜੀ ਹੈ ਹਰਜੀਤ ਸਿੰਘ ਦੀ ਹੀ, ਤੇ ਇਹਦੀ ਉਮਰ ਉਸ ਟਾਈਮ 1 ਸਾਲ ਸੀ। ਤੇ ਅੱਜ ਤੁਸੀਂ ਇਹ ਵੇਖ ਸਕਦੇ ਹੋ ਵੀ ਇਹਨੇ ਜਿਹੜੀ ਉਹ ਲਾਈਫ ਆ ਕਿਵੇਂ ਸਟਰਗਲ ਕਰਕੇ ਤੇ ਇਹ ਜਵਾਨ ਹੋਇਆ। ਇਹਦਾ ਜਿਹੜਾ ਫਾਦਰ ਆ ਇਹਨੂੰ 1 ਸਾਲ ਦੇ ਨੂੰ ਛੱਡ ਕੇ ਫੇਕ ਐਨਕਾਊਂਟਰ ਦੇ ਵਿੱਚ ਉਹਨੂੰ ਮਾਰ ਦਿੱਤਾ ਗਿਆ, ਤੇ ਉਹਦੇ ਉੱਤੇ ਜਿਹੜਾ ਵਾ ਅੱਤਵਾਦੀ ਹੋਣ ਦਾ ਕਲੰਕ ਲਾ ਦਿੱਤਾ ਗਿਆ। ਜਿਹੜਾ ਇਹਨਾਂ ਦਾ ਜਿਹੜਾ ਹਰਜੀਤ ਸਿੰਘ ਦਾ ਦਾਦਾ ਸੀ ਉਹ ਫਰੀडम ਫਾਈਟਰ ਸੀ, ਤੇ ਉਹਨੂੰ 1940 ਦੇ ਵਿੱਚ ਜਿਹੜਾ ਫਾਂਸੀ ਦੀ ਸਜ਼ਾ ਅੰਗਰੇਜ਼ ਸਰਕਾਰ ਵੱਲੋਂ ਦਿੱਤੀ ਗਈ ਸੀ। ਪਰ ਜਿਹੜੇ ਫਰੀडम ਫਾਈਟਰਾਂ ਦੇ ਪਰਿਵਾਰ ਵੀ ਉਸ ਟਾਈਮ ਦੇ ਜਿਹੜੇ ਦਰਿੰਦੇ ਪੁਲਿਸ ਆਫੀਸਰ ਸੀ, ਆਪਣੇ ਮੋਢਿਆਂ ਦੇ ਉੱਤੇ ਸਟਾਰ ਲਵਾਉਣ ਲਈ, ਆਪਣੀਆਂ ਫਿੱਤੀਆਂ ਵਧਵਾਉਣ ਲਈ ਤੇ ਹੋਰ ਰਿਸ਼ਵਤਾਂ ਲੈਣ ਲਈ ਉਹਨਾਂ ਨੇ ਸਾਰਾ ਕੰਮ ਇਹ ਕੀਤੇ। ਜਿਹੜੇ ਨੌਜਵਾਨ ਸਿੱਖ ਮੁੰਡੇ ਸੀ ਉਹਨਾਂ ਨੂੰ ਘਰਾਂ ਦੇ ਵਿੱਚੋਂ ਚੁੱਕ ਕੇ ਤੇ ਫੇਕ ਐਨਕਾਊਂਟਰਾਂ ਦੇ ਵਿੱਚ ਮਾਰ ਦਿੱਤਾ ਗਿਆ।